अस्सलाम वालेकुम लो जी यारो बेलियो मित्रों सज्जनों ते सहेलियो तुसी देख रहे हो SM पंजाबी ਤੁਹਾਡੇ ਸਾਰਿਆਂ ਦਾ ਲਾਈਕ ਮੇਰੇ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਲਾਜ਼ਮੀ ਠੋਕੋ ਲਾਈਕ ਵੀ ਲਾਜ਼ਮੀ ਠੋਕੋ ਤੇ ਕਮੈਂਟ ਵੀ ਲਾਜ਼ਮੀ ਕਰੋ ਤੇ ਸ਼ੇਅਰ ਵੀ ਲਾਜ਼ਮੀ ਕਰੋ ਕਿਉਂਕਿ ਚੈਨਲ ਇਸ ਟਾਈਮ ਬੜਿਆ ਮਿਲ ਜੁਲ ਕੇ ਅਸੀਂ ਇਹਨੂੰ ਕੱਢਣਾ ਬਾਬਾ ਜੀ ਕਹਿੰਦੇ ਨੇ ਚੈਨਲ ਕੱਢਣਾ ਕਿ ਲਾਸ਼ ਕੱਢਣੀ ਹੈ मैं कहा बाबा जी लाश जी है वो दिल तो करता कि कड्ढिए पर निकलनी नहीं बाबा जी कहते की लाश की गल कर रहे हैं मैं बाबा जी ओ स्टैबलिशमेंट की लाश जी पई है साड़ मार रही है अंदर बाबा जी कहते पुत्तर स्टैबलिशमेंट की लाश इत्थे दी वो खूज पई है मैं कहा बाबा जी खूज तो कुत्ता क्या होंदा बाबा जी कहते वो जो भी समझ लो ਉਹ ਬਾਸ ਮਾਰੀ ਉੱਥੇ ਪਈ ਹੋਈ ਸਾਰਾ ਮੁਲਕ ਦਾ ਬੇੜਾ ਗਰਕ ਐਸੀ ਤੈਸੀ ਫੇਰ ਕੇ ਰੱਖ ਦਿੱਤੀ ਇਹਨਾਂ ਨੇ ਹੈਂ ਅਤੇ ਹੁਣ ਇਹਨਾਂ ਨੇ ਬਾਸ ਹੀ ਮਾਰਨੀ ਆ ਬੇੜਾ ਗਰਕ ਇਹਨਾਂ ਦਾ ਹੋਇਆ ਇਹਨਾਂ ਦਾ ਜਦ ਤੱਕ ਬਾਬਾ ਜੀ ਕਹਿੰਦੇ ਉਹ ਗਲਾਜ਼ਤ ਨਹੀਂ ਨਿਕਲਦੀ ਖੂਹ 'ਚੋਂ ਖੂਹ ਨਹੀਂ ਸਾਫ਼ ਹੋਣਾ ਮੈਂ ਕਿਹਾ ਬਾਬਾ ਜੀ ਗਲਾਜ਼ਤ ਕਿਹੜੀ ਬਾਬਾ ਜੀ ਕਹਿੰਦੇ ਤੂੰ ਹੁਣ ਚਾਹੁੰਦਾ ਕਿ ਮੈਨੂੰ ਚੁੱਕ ਕੇ ਲੈ ਜਾਣ ਮੈਂ ਕਹਿੰਦਾ ਫਿਰ ਸਮਝ ਗਏ ਲੋਕੀ ਸਮਝਦਾਰ ਨੇ ਸਮਝ ਆਉਂਦੇ ਨੇ ਤਾਂ ਮੈਨੂੰ ਯਾਦ ਆਇਆ ਕਿ ਆਪਣਾ ਜਿਹੜਾ ਫੀਲਡ ਮਾਰਸ਼ਲ ਨੇ ਬਲਕਿ ਯਾਰ ਦਿਲ ਨਹੀਂ ਕਰਦਾ ਕਹਿਣ ਨੂੰ ਕਿ ਯਾਰ ਆਪਣਾ ਨਹੀਂ ਆਪਣਾ ਹੁੰਦਾ ਤੇ ਯਾਰ ਇੱਦਾਂ ਤਾਂ ਨਹੀਂ ਨਾ ਕਰਦਾ ਆਪਣਾ ਕਿ ਲੋਕ ਇੱਦਾਂ ਤਾਂ ਨਹੀਂ ਕਰਦੇ ਜਿੱਦਾਂ ਦਾ ਇਹਨਾਂ ਨੇ ਐਸੀ ਤੈਸੀ ਕਬਜ਼ਾ ਕਰ ਲਿਆ ਪੂਰਾ ਹਰ ਜਗ੍ਹਾ ਆਇਨ ਕਾਨੂੰਨ ਬਿਲਕੁਲ ਫਰਕ ਕਰ ਦਿੱਤਾ ਮੁਲਕ ਕੌਮ ਦੇ ਲੀਡਰ ਨੂੰ ਜਿਹੜਾ ਨਾ ਉਹ ਅੰਦਰ ਬੇਗੁਨਾਹ ਤੌਰ 'ਤੇ ਰੱਖਿਆ ਹੋਇਆ ਇਲੈਕਸ਼ਨ ਚੋਰੀ ਕਰਵਾ ਲਏ ਹਾਂਜੀ ਸਿੱਧੀਆਂ ਜਿਹੜਾ ਆਵਾਜ਼ ਚੁੱਕਦਾ ਗੋਲੀ ਮਾਰ ਦਿੰਦੇ ਨੇ ਉਹਨੂੰ ਉੱਥੇ ਜੇਲ੍ਹਾਂ 'ਚ ਪਾ ਦਿੰਦੇ ਨੇ ਇੱਦਾਂ ਦੀ ਇਹ ਕੋਈ ਆਪਣਾ ਥੋੜ੍ਹੀ ਕਰਦਾ ਇਹ ਦਿਲ ਹੀ ਨਹੀਂ ਕਰਦਾ ਉਹਨੂੰ ਕਹਿਣ ਨੂੰ ਕਿ ਆਪਣਾ ਹਾਲਾਂਕਿ ਮੁਹਾਵਰਾ ਤਾਂ ਨਾ ਕਿ ਆਪਣਾ ਲੇਕਿਨ ਉਹ ਵੀ ਦਿਲ ਨਹੀਂ ਕਰਦਾ ਹੁਣ ਬਾਬਾ ਜੀ ਕਹਿੰਦੇ ਚਲੋ ਇੱਦਾਂ ਕਹਿ ਲਓ ਕਿ ਅਮਰੀਕਾ ਦਾ ਮੁਸੱਲਤ ਕੀਤਾ ਹੋਇਆ ਫੀਲਡ ਮਾਰਸ਼ਲ ਜਿਹੜਾ ਮੈਂ ਬਾਬਾ ਜੀ ਵਾਹ ਤੁਸੀਂ ਤਾਂ ਸਿਆਪਾ ਹੀ ਮੁਕਾਤਾ ਸਰ ਅਮਰੀਕਾ ਦਾ ਮੁਸੱਲਤ ਕੀਤਾ ਹੋਇਆ ਫੀਲਡ ਮਾਰਸ਼ਲ ਜਿਹੜਾ ਵਾ ਉਹਦਾ ਕੋਈ ਬਿਆਨ ਅੱਗੇ ਪਿੱਛੇ ਤੁਰ ਰਿਹਾ ਉਹ ਕਹਿ ਰਿਹਾ ਕਿ ਵੀ ਇਹ ਅੱਲਾ ਦੀ ਫੌਜ ਆ ਹਾਂਜੀ ਔਰ ਸਾਡੇ ਸਿਪਾਹੀ ਜਿਹੜੇ ਆ ਉਹ ਅੱਲਾ ਵਾਸਤੇ ਜਿਹੜਾ ਨਾ ਉਹ ਜੰਗ ਕਰਦੇ ਆ ਆਪਣਾ ਲੜਦੇ ਕਰਦੇ ਆ ਜੋ ਹਿਸਾਬ ਤੋਂ ਕਰਦੇ ਆ ਅਤੇ ਬਾਬਾ ਜੀ ਕਹਿੰਦੇ ਇਹ ਗੱਲ ਅਜੀਬ ਜੀ ਹੈ ਮੈਂ ਕਿਹਾ ਕਿਉਂ ਬਾਬਾ ਜੀ ਕਹਿੰਦੇ ਯਾਰ ਕਹਿੰਦੇ ਆ ਕਿ ਜੀ ਅੱਲਾ ਦੀ ਫੌਜ ਆ ਔਰ ਅੱਲਾ ਦੀ ਅਹਿਕਾਮਾਤ ਦੇ ਮੁਤਾਬਿਕ ਜਿਹੜੀ ਮੇਰਾ ਮਤਲਬ ਕਿ ਉਹ ਜੰਗ ਲੜਦੀ ਆ ਬਾਬਾ ਜੀ ਕਹਿੰਦੇ ਅੱਲਾ ਨੇ ਕਿੱਥੇ ਹੁਕਮ ਦਿੱਤਾ ਸੀ ਕਿ ਜਾ ਕੇ ਡੀ ਚੌਕ 'ਚ ਗੋਲੀਆਂ ਮਾਰੋ ਕਿੱਥੇ ਹੁਕਮ ਦਿੱਤਾ ਵੀ ਸਾਨੂੰ ਦਿਖਾ ਦਿਓ ਕਿ ਅੱਲਾ ਨੇ ਕਿਹਾ ਹੋਏ ਕਿ ਜਿਹੜੇ ਮਾਸੂਮ ਲੋਕ ਨੇ ਇਹਨਾਂ ਨੂੰ ਜਾ ਕੇ ਗੋਲੀਆਂ ਮਾਰੋ ਸਨਾਈਪਰ ਲਿਆ ਕੇ ਇਹਨਾਂ ਦੇ ਸਿਰਾਂ 'ਚ ਫੈਰ ਮਾਰੋ ਹੈਂ ਜੀ ਕਿੰਨੇ ਕਿਹਾ ਸੀ ਪੂਰੇ ਮੁਲਕ 'ਤੇ ਕਬਜ਼ਾ ਕਰ ਲਓ ਕਿੱਥੇ ਲਿਖਿਆ ਕਿਦੋਂ ਕਿਹਾ ਅੱਲਾ ਨੇ ਇਹਨਾਂ ਨੂੰ ਹਾਂ ਕੀ ਜਿਹੜੇ ਕਰ ਰਹੇ ਨੇ ਇਹਨਾਂ ਦੀ ਸਟੇਟਮੈਂਟ ਤਾਂ ਰਲਦੀ ਕੋਈ ਨਹੀਂ ਹੈ ਜੀ ਕੰਮ ਇਹਨਾਂ ਦੇ ਕੋਈ ਹੋਰ ਨੇ ਅਤੇ ਜਿਹੜਾ ਸਿਸਟਮ ਇਹਨਾਂ ਦਾ ਬਿਆਨਾਤ ਉਹ ਬਿਲਕੁਲ ਹੀ ਹੋਰ ਨੇ ਵੀ ਆਹ ਕੀ ਚੱਕਰ ਆ ਅਤੇ ਤਜ਼ਾਦ ਇਹਨੇ ਕਹੋ ਇੱਦਾਂ ਦੀ ਗੱਲ ਨਾ ਕਰਿਆ ਕਰੋ ਕਿਉਂਕਿ ਇਹ ਗੱਲਾਂ ਤੁਹਾਡੀਆਂ ਰਲਦੀਆਂ ਨਹੀਂ ਤੁਹਾਡੇ ਅਮਾਲ ਨਾਲ ਨਹੀਂ ਰਲਦੀਆਂ ਹਾਂਜੀ ਕਿਉਂਕਿ ਤੁਸੀਂ ਸਾਰੀ ਫੌਜ ਜਿਹੜੀ ਇਸਤੇਮਾਲ ਕੀਤੀ ਆ ਆਪਣਾ ਇਲੈਕਸ਼ਨ ਚੋਰੀ ਕਰਵਾਉਣ ਦੇ ਵਿੱਚ ਅੱਜ ਵੀ ਇੱਥੇ ਵੀਡੀਓ ਲੱਗੀਆਂ ਫਿਰਦੀਆਂ ਉਹ ਆ ਰਹੇ ਡਾਲੇ ਵਿੱਚ ਪਾ ਕੇ ਸਾਰੇ ਬਾਕਸ ਇਲੈਕਸ਼ਨ ਦੇ ਵੋਟਾਂ ਦੇ ਉਹ ਜਨਾਬ ਉਹ ਲੈ ਕੇ ਜਾ ਰਹੇ ਚੋਰੀ ਕਰ ਰਹੇ ਰਾਤੋਂ ਰਾਤ ਉਹਨਾਂ ਨੇ ਤੁਸੀਂ ਫਾਰਮ 47 ਬਣਾਇਆ ਹੈ ਜੀ ਪੂਰਾ ਮੁਲਕ ਦੀ ਤੁਸੀਂ ਜਈ ਤਈ ਫੇਰ ਕੇ ਰਾਤੀ ਫਾਰਮ 47 ਦੀ ਹਕੂਮਤ ਤੁਸੀਂ ਇੱਥੇ ਲਿਆ ਕੇ ਚੋਰਾਂ ਲੁਟੇਰਿਆਂ ਨੂੰ ਤੁਸੀਂ ਇੱਥੇ ਲਾ ਕੇ ਬਿਠਾਤਾ ਉਹ ਬਈ ਇਹ ਕਿਦੋਂ ਹੁਕਮ ਦਿੱਤਾ ਤੁਹਾਨੂੰ ਅੱਲਾ ਨੇ ਕਿੱਥੇ ਲਿਖਿਆ ਇਹ ਤਾਂ ਸਰਾਸਰ ਰੱਬ ਦੀ ਨਾਫਰਮਾਨੀ ਜਿਹੜੀ ਤੁਸੀਂ ਕਰਨ ਦੇ ਹੋ ਫਿਰ ਕਹਿੰਦੇ ਹੋ ਰੱਬ ਦੀ ਫੌਜ ਇੱਦਾਂ ਦੀ ਹੁੰਦੀ ਆ ਉਹ ਇਹ ਕੰਮ ਕਰਦੀ ਆ ਜਿਹੜੇ ਤੁਸੀਂ ਕੀਤੇ 2/3 ਅਕਸਰੀਅਤ ਇਮਰਾਨ ਅਹਿਮਦ ਖਾਨ ਨਿਆਜ਼ੀ ਨਹੀਂ ਦਿੱਤੀ ਪੂਰੀ ਕੌਮ ਨੇ ਤੁਸੀਂ ਉਹਨੂੰ ਚੁੱਕ ਕੇ ਜੇਲ੍ਹ 'ਚ ਪਾਤਾ ਕਿੱਥੋਂ ਅਹਿਕਾਮਾਤ ਆਇਆ ਬਈ ਅੱਲਾ ਦੀ ਫੌਜ ਇੱਦਾਂ ਕਰਦੀ ਆ ਨਹੀਂ ਇਹ ਉਹ ਫੌਜ ਨਹੀਂ ਜਦੋਂ ਹੋਊਗੀ ਉਦੋਂ ਕਹਾਂਗੇ ਅਸੀਂ ਕਿ ਹਾਂ ਹੈ ਹਜੇ ਨਹੀਂ ਇਹ ਉਹ ਫੌਜ ਨਹੀਂ ਗੀ ਜਿਹਦੀ ਇਹ ਗੱਲ ਕਰ ਰਹੇ ਨੇ ਇਹ ਆਸਮ ਮਨੀਰ ਦੀ ਫੌਜ ਆ ਹਾਂ ਹੋਰ ਕਿਸੇ ਦੀ ਫੌਜ ਨਹੀਂ ਆ ਫੀਲਡ ਮਾਰਸ਼ਲ ਦੀ ਫੌਜ ਆ ਟਰੰਪ ਦੀ ਫੌਜ ਆ ਬਾਬਾ ਜੀ ਟਰੰਪ ਦੀ ਕਿੱਥੋਂ ਆਈ ਬਾਬਾ ਜੀ ਮੰਨਦੇ ਪੁੱਤਰ ਟਰੰਪ ਹੀ ਚਲਾ ਰਿਹਾ ਅੱਜ ਕੱਲ੍ਹ ਸਾਰਾ ਕੁਛ ਟਰੰਪ ਹੀ ਚਲਾ ਰਿਹਾ ਮੈਂ ਕਿਹਾ ਨਾਲੇ ਉਹ ਫੀਲਡ ਮਾਰਸ਼ਲ ਸਾਹਿਬ ਕਹਿ ਰਹੇ ਨੇ ਕਿ ਮੈਂ ਆਪਣੀ ਜ਼ਿੰਦਗੀ ਵੀ ਅੱਲਾ ਦੇ ਅਹਿਕਾਮਾਤ ਦੇ ਮੁਤਾਬਿਕ ਜਿਹੜਾ ਨਾ ਉਹ ਮੈਂ ਗੁਜ਼ਾਰ ਰਿਹਾ ਵਾਂ ਬਾਬਾ ਜੀ ਕਹਿੰਦੇ ਯਾਰ ਇਹਨੇ ਅੱਲਾ ਕਿਹਦਾ ਨਾਂ ਰੱਖਿਆ ਮੈਂ ਬਾਬਾ ਜੀ ਕਿਉਂ ਬਾਬਾ ਜੀ ਕਹਿੰਦੇ ਬਸ ਫਿਰ ਜੇ ਇਹ ਉਹਨੂੰ ਹੀ ਰੱਬ ਕਹਿੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਰੱਬ ਹਾਂਜੀ ਜਿਹਦੀ ਇਬਾਦਤ ਅਸੀਂ ਕਰਦੇ ਹਾਂ ਅਤੇ ਬਸ ਇਹਨੂੰ ਦੱਸ ਦਿਓ ਫਿਰ ਕਿ ਬਈ ਤੇਰਾ ਖੁਦਾ ਕੋਈ ਹੋਰ ਹੈ ਸਾਡਾ ਖੁਦਾ ਕੋਈ ਹੋਰ ਹੈ ਕਿਉਂਕਿ ਸਾਡਾ ਖੁਦਾ ਤਾਂ ਇਹ ਅਹਿਕਾਮਾਤ ਨਹੀਂ ਦਿੰਦਾ ਸਾਨੂੰ
ਹੈ ਜੋ ਤੂੰ ਕੰਮ ਕਰ ਰਿਹਾ। ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਉਹ ਟਰੰਪ ਹੀ ਨਹੀਂ ਕਹਿ ਰਿਹਾ ਵਾ। ਮੈਂ ਕਹਿੰਦਾ ਨਹੀਂ। ਬਾਬਾ ਜੀ ਕਹਿੰਦੇ ਹਾਂ ਇਹਨਾਂ ਦੇ ਖੁਦਾ ਜਿਹੜੇ ਨੇ ਜ਼ਮੀਨੀ ਖੁਦਾ ਹੁੰਦੇ ਇਹਨਾਂ ਦੇ, ਹਾਂ ਜਿਹੜਾ ਅਮਰੀਕਾ ਦਾ ਸਦਰ ਬਣ ਜਾਵੇ ਇਹਨਾਂ ਦਾ ਖੁਦਾ। ਅਤੇ ਉਹਨਾਂ ਦੇ ਉਹ ਠੀਕ ਕਹਿ ਰਿਹਾ ਆਪਣੀ ਗੱਲੋਂ ਕਿ ਉਹ ਬਿਲਕੁਲ ਅਹਿਕਾਮਾਤ ਜੋ ਅਹਿਕਾਮਾਤ ਉੱਥੋਂ ਆਉਂਦੇ ਆ, ਹਾਂ ਇਹ ਉਹ ਮੰਨਦਾ, ਹੋਰ ਕਿਸੇ ਨੂੰ ਨਹੀਂ ਮੰਨਦਾ, ਹੋਰ ਕੋਈ ਚੀਜ਼ ਨਹੀਂ ਹੈ। ਹੋਰ ਹਿਸਾਬ ਕਿਤਾਬ ਬਿਲਕੁਲ ਫਾਰਗ ਆ। ਇਹ ਸਾਰਾ ਹਿਸਾਬ ਕਿਤਾਬ ਹੋਇਆ ਪਿਆ। ਬਾਬਾ ਜੀ ਕਹਿੰਦੇ ਅਤੇ ਹੁਣ ਬਸ ਇੰਤਜ਼ਾਰ ਕਰੋ। ਮੈਂ ਕਿਹਾ ਬਾਬਾ ਜੀ ਕਾਹਦਾ? ਬਾਬਾ ਜੀ ਕਹਿੰਦੇ ਡਾਲੇ ਦਾ। ਆਉਂਦਾ ਹੀ ਹੋਣਾ ਕਿਤੇ ਰਸਤੇ ਦੇ ਵਿੱਚ, ਇੱਦਾਂ ਨਹੀਂ ਕਰੇ। ਮੈਂ ਕਿਹਾ ਕੋਈ ਨਹੀਂ ਬਾਬਾ ਜੀ ਤੁਸੀਂ ਕਿਹੜਾ ਪਾਕਿਸਤਾਨ 'ਚ, ਹਾਂ ਜਿਹੜਾ ਡਾਲਾ ਆ ਕੇ ਚੁੱਕ ਕੇ ਲੈ ਜਾਏਗਾ। ਹਾਂ ਜ਼ਿਆਦਾ ਜ਼ਿਆਦਾ ਚੈਨਲ ਬੰਦ ਕਰਨਗੇ, ਰੀਚ ਖਤਮ ਕਰਨਗੇ, ਹੋਰ ਕੀ ਕਰਦੇ। ਅਸੀਂ ਤਾਂ ਹੱਕ ਸੱਚ ਦੀ ਗੱਲ ਕਰਨੀ ਆ ਭਾਈ। ਆ ਜਿਹੜਾ ਹੱਕ ਸੱਚ ਤੇ ਆਹੀ ਹੈ ਨਾ ਕਿ ਬਈ ਜਦੋਂ ਮੁਰਸ਼ਿਦ ਗੁਲਾਮ ਅਹਿਮਦ ਖਾਨ ਨਿਆਜ਼ੀ ਤੁਹਾਨੂੰ ਕਹਿੰਦਾ ਰਿਹਾ ਨਾ ਕਿ ਯਾਰ ਸੰਭਲ ਜਾਓ, ਇਹ ਤੁਸੀਂ ਜੋ ਕਰਨ ਲੱਗੇ ਹੋ ਨਾ, ਜੋ ਬਗੈਰਤੀ ਤੁਸੀਂ ਮਾਰ ਰਹੇ ਹੋ। ਹਾਂ ਖਾਸ ਤੌਰ 'ਤੇ ਉਹਨੂੰ ਬਾਜਵੇ ਨੂੰ ਬਗੈਰਤ ਨੂੰ ਕਿਹਾ ਸੀ, ਬਗੈਰਤ ਆਦਮੀ ਨੂੰ, ਕਿ ਜਿਸ ਪਾਸੇ ਤੂੰ ਟੁਰ ਪਿਆ ਨਾ ਤੂੰ ਪੂਰੀ ਕੌਮ ਆਪਣੇ ਖਿਲਾਫ ਕਰੇਗਾ। ਕੌਮ ਹੁਣ ਉਹ ਨਹੀਂ ਰਹੀ ਪਹਿਲੇ ਵਾਲੀ, ਆਹ ਦੌਰ ਬਦਲ ਗਿਆ। ਹੁਣ ਇਨਫੋਰਮੇਸ਼ਨ ਟੈਕਨੋਲੋਜੀ ਦਾ ਦੌਰ ਆ। ਘਰ ਬੈਠੇ ਅਗਲੇ ਜਰਨਲ ਹਰ ਚੀਜ਼, ਹਰ ਨਿਊਜ਼ ਉਹਨਾਂ ਨੂੰ ਫੌਰਨ ਲੱਭਦੀ ਹੈ, ਪਤਾ ਲੱਗਦਾ ਕਿੱਥੇ ਕੀ ਹੋ ਰਿਹਾ ਕੀ, ਔਰ ਸ਼ੌਰ ਕਿੱਥੇ ਚਲਾ ਗਿਆ ਆਵਾਮ ਦਾ। ਔਰ ਆਹ ਜਿਹੜੇ ਨੇ ਇਹ ਉਸੇ ਧੁੰਨ 'ਚ ਸਵਾਰ ਰਹੇ ਕਿ ਨਹੀਂ ਜੀ ਅਸੀਂ ਤਾਂ ਕਰਾਂਗੇ, ਆ ਕਰ ਲਓ ਲੈ ਲਓ ਫਿਰ ਸਵਾਦ। ਪੂਰੀ ਕੌਮ ਖਿਲਾਫ ਹੋਈ ਪਈ ਹੈ। ਯਕੀਨ ਕਰੋ ਪੂਰੀ ਕੌਮ ਗੰਦੀਆਂ ਗਲੀਜ਼ ਗਾਲਾਂ ਕੱਢ ਰਹੀ ਹੈ। ਉਹ ਲੱਖ ਲਾਨਤ ਤੇਰੇ ਜੰਮਣ ਤੇ ਆ ਕੰਜਰਾ ਬਗੈਰਤਾ ਦਲਿਆ। ਮੈਂ ਨਹੀਂ ਕੱਢ ਸਕਦਾ, ਨਾ ਮੈਂ ਸੁਣਾ ਸਕਦਾ, ਨਾ ਮੈਂ ਦੱਸ ਸਕਦਾ। ਹਾਂ ਅਤੇ ਹੁਣ ਤਾਂ ਉਹ ਟਾਈਮ ਵੀ ਪਤਾ ਨਹੀਂ ਹੈ ਕਿ ਨਹੀਂ ਹੈ। ਬਾਬਾ ਜੀ ਕਹਿੰਦੇ ਕਾਹਦਾ ਟਾਈਮ? ਮੈਂ ਕਿਹਾ ਬਾਬਾ ਜੀ ਵਾਪਸ ਮੁੜਨ ਦਾ। ਬਾਬਾ ਕਹਿੰਦੇ ਇਹਨਾਂ ਦਾ ਨਹੀਂ, ਇਹਨਾਂ ਦਾ ਟਾਈਮ ਹੁਣ ਘਰ ਜਾਣ ਦਾ, ਬਲਕਿ ਬਣਦਾ ਤਾਂ ਹੈ ਕਿ ਇਹਨਾਂ ਦਾ ਟਾਈਮ ਹੁਣ ਜੇਲ੍ਹ ਜਾਣ ਦਾ। ਹਾਂ ਲੇਕਿਨ ਚਲੋ ਘਰ ਹੀ ਚਲੇ ਜਾਣ, ਜਾਨ ਛੱਡਣ ਸਾਡੀ, ਹਾਂ ਮੁਲਕ ਨੂੰ ਕਿਤੇ ਅੱਗੇ ਜਾਣ ਦੇਣ। ਲੇਕਿਨ ਨਹੀਂ, ਆ ਇਹਨਾਂ ਨੇ ਸਿਆਪਾ ਪਾਇਆ ਹੋਇਆ। ਅਤੇ ਦੂਜੀ ਖਬਰ ਜਨਾਬ ਬੜੀ ਅਹਿਮ ਆ। ਉਹ ਖਬਰ ਇਹ ਵਾ ਕਿ ਤੁਸੀਂ ਸੁਣਿਆ ਹੋਣਾ, ਬੜਾ ਜ਼ਲੀਲ ਕਿਸਮ ਦਾ ਬੰਦਾ, ਬੜਾ ਬੇਗੈਰਤ ਕਿਸਮ ਦਾ ਬੰਦਾ ਜਿਹੜਾ ਨਾ, ਔਰ ਜੇ ਬੰਦਾ ਕਹਿ ਲਓ ਜਾਂ ਚੀਜ਼ ਕਹਿ ਲਓ, ਤੁਸੀਂ ਉਹਦੀ ਕੁੱਤੇ ਵਰਗੀ ਹੁੰਦੀ ਦੇਖੀ ਹੋਣੀ ਹੈ, ਸੁਣੀ ਹੋਣੀ ਹੈ ਵੀ ਕੁੱਤੇ ਵਰਗੀ ਹੋਈ ਉਸ ਬੰਦੇ ਦੀ ਨਾ। ਹਾਂ ਲੇਕਿਨ ਤੁਸੀਂ ਕਦੀ ਚੂਹੇ ਦੀ ਕੁੱਤੇ ਵਰਗੀ ਹੋਈ ਨਹੀਂ ਦੇਖੀ ਹੋਣੀ, ਨਾ ਸੁਣੀ ਹੋਣੀ। ਹਾਂ ਤੁਸੀਂ ਕਹੋ ਯਾਰ ਚੂਹੇ ਦੀ ਕੁੱਤੇ ਵਾਲੀ ਕਿਵੇਂ ਹੋਈ ਹੈ? ਇਹ ਜਨਾਬ ਇਹ ਵਾਕਿਆ ਜਿਹੜਾ ਹੋਇਆ ਅੱਜ ਟਵਿੱਟਰ 'ਤੇ। ਤੁਹਾਨੂੰ ਪਤਾ ਕੱਲ੍ਹ ਸ਼ਾਹਜ਼ੇਬ ਖਾਨਜ਼ਾਦਾ ਜਿਹੜਾ ਉਹ ਜਿੱਦਾਂ ਉਹਦੇ ਸਵਾਲ ਪੁੱਛਿਆ ਗਿਆ, ਉਹਨੂੰ ਉੱਥੇ ਰੋਕਿਆ ਗਿਆ, ਪੁੱਛਿਆ ਗਿਆ ਉਹਨੂੰ, ਹਾਲਾਂਕਿ ਉਹ ਬੰਦਾ ਬਿਲਕੁਲ ਵੀ ਉਹਨੇ ਬਦਤਮੀਜ਼ੀ ਕੋਈ ਨਹੀਂ ਕੀਤੀ। ਬੜੇ ਉਹਨੇ ਪੁੱਛਿਆ ਆਰਾਮ ਨਾਲ ਕਿ ਯਾਰ ਜਿਹੜੀ ਤੂੰ ਬਗੈਰਤੀ ਕਰ ਰਿਹਾ, ਜਿਹੜੀ ਜ਼ਲਾਲਤ ਕੀਤੀ ਹੈ ਇਮਰਾਨ ਖਾਨ ਦੇ ਖਿਲਾਫ, ਉਹਦੀ ਬੇਗਮ ਦੇ ਖਿਲਾਫ, ਉਹ ਬਹਿ ਕੇ ਤੂੰ ਮਹਵਾਰੀਆਂ ਡਿਸਕਸ ਕਰਦਾ ਰਿਹਾ ਬਗੈਰਤ ਦਿਆ ਬੱਚਿਆ। ਇਹ ਤਾਂ ਨਹੀਂ ਕਿਹਾ ਉਹਨੇ, ਇਹ ਤਾਂ ਚਲੋ ਮੈਂ ਕਹਿ ਰਿਹਾ, ਉਹਨੂੰ ਆਪਣਾ ਗੁੱਸਾ ਆ ਦਿੱਤੇ ਹਰਾਮਜ਼ਾਦੇ 'ਤੇ। ਅਤੇ ਆਹ ਜਿਹੜੀ ਤੂੰ ਬਕਵਾਸ ਕੀਤੀ ਆ ਬਈ ਕੋਈ ਤੈਨੂੰ ਸ਼ਰਮ ਹੈ ਇਹਦੇ 'ਚ ਕਿ ਨਹੀਂ? ਕੋਈ ਹਯਾ ਤੈਨੂੰ ਆਉਂਦੀ ਹੈ ਕਿ ਨਹੀਂ ਆਉਂਦੀ? ਹੈਂ ਜਵਾਬ ਪੁੱਛਿਆ। ਉਹ ਹੁਣ ਬਜਾਏ ਇਸ ਦੇ ਕਿ ਉਹਨੂੰ ਜਵਾਬ ਦਿੰਦਾ, ਉਹ ਆਪਣੀ ਬੁੱਢੀ ਦੇ ਪਿੱਛੇ ਜਾ ਕੇ ਲੁੱਕ ਗਿਆ। ਅੰਦਾਜ਼ਾ ਕਰੋ ਯਾਰ, ਔਰਤਾਂ ਦੇ ਪਿੱਛੇ ਜਾ ਕੇ ਲੁੱਕ ਗਿਆ, ਉਹਦੇ ਪਿੱਛੇ। ਅਤੇ ਹੁਣ ਜਿਹੜਾ ਨਾ ਕਹਿ ਰਿਹਾ ਕਿ ਮੇਰੀ ਫੈਮਿਲੀ ਨਾਲ ਸੀ। ਉਹ ਬਈ ਤੇਰੀ ਫੈਮਿਲੀ ਤਾਂ ਹੈ ਹੀ ਨਹੀਂ ਸੀ ਜਿੱਦਾਂ ਨੇ ਸਵਾਲ ਪੁੱਛਿਆ। ਤੈਨੂੰ ਦੇਖਿਆ ਜੀ ਤੂੰ ਭੱਜ ਕੇ ਵੜਿਆ ਆਪਣੀ ਬੁੱਢੀ ਦੇ ਪਿੱਛੇ। ਹਾਂ ਵੀ ਤੂੰ ਕਿਤੇ ਹੋਰ ਚਲਾ ਜਾ, ਸਾਈਡ 'ਤੇ ਹੋ ਜਾ, ਉਹਨੂੰ ਕਹਿ ਯਾਰ ਇੱਧਰ ਆ ਜਾ, ਦੂਜੇ ਪਾਸੇ ਆ ਜਾ। ਹਾਂ ਚਲੋ ਮੈਂ ਗੱਲ ਕਰ ਲੈਂਦੇ ਹਾਂ, ਕੈਮਰਾ ਬੰਦ ਕਰ ਦੇ, ਉੱਥੇ ਜਾ ਕੇ ਔਨ ਕਰ ਲਈ, ਚਲੋ ਬਾਹਰ ਆ ਜਾ, ਮੈਂ ਤੇਰੇ ਸਵਾਲਾਂ ਦਾ ਜਵਾਬ ਦੇ ਦਿੰਦਾ, ਕੋਈ ਮਸਲਾ ਨਹੀਂ ਗਾ, ਜਵਾਬ ਦੇ ਦੇਣਾ ਸੀਗਾ। ਲੇਕਿਨ ਜਦੋਂ ਜਵਾਬ ਹੋਵੇ ਕੋਈ ਨਾ, ਜਦੋਂ ਬਗੈਰਤੀ ਮਾਰੀ ਹੋਵੇ, ਜਦੋਂ ਬੇਸ਼ਰਮੀ ਕੀਤੀ ਹੋਵੇ, ਹਾਂਜੀ, ਅਤੇ ਫਿਰ ਹਾਂਜੀ ਨੱਸਣਾ ਹੀ ਪੈਂਦਾ ਨਾ ਮੂੰਹ ਛੁਪਾ ਕੇ। ਅਤੇ ਉਹ ਨੱਸਿਆ ਫਿਰ ਬਗੈਰਤ, ਹਾਂਜੀ ਉਹ ਵਾਇਰਲ ਹੋ ਗਿਆ ਹਰ ਜਗ੍ਹਾ 'ਤੇ। ਹਾਂ ਸਾਰਾ ਬੰਦੇ ਜਿਹੜਾ ਨਾ ਉਹ ਕੋਈ ਐਪਰੀਸ਼ੀਏਟ ਕਰਨ ਲੱਗ ਗਿਆ ਉਹਨੂੰ, ਮੇਰੇ ਵਰਗੇ, ਕਿ ਵੀ ਬਿਲਕੁਲ ਠੀਕ ਹੈ। ਬਲਕਿ ਅਕਸਰੀਅਤ ਉਹਨੇ ਕਿਹਾ ਬਿਲਕੁਲ ਠੀਕ ਹੋਇਆ, ਉਹਨੇ ਕੋਈ ਹੱਥ ਚਲਾਕੀ ਨਹੀਂ ਕੀਤੀ, ਕੋਈ ਗਾਲ ਮੰਦਾ ਨਹੀਂ ਕੀਤਾ ਉਹਨੇ। ਥੋੜ੍ਹੇ ਸਖਤ ਜਿਹੇ ਲਫ਼ਜ਼ ਸੀ, ਸਖਤ ਜਿਹੇ ਵੀ ਨਹੀਂ ਮੇਰੇ ਵਾਸਤੇ, ਅਤੇ ਸਖਤ ਵੀ ਨਹੀਂ ਗਈ ਯਕੀਨ ਕਰੋ, ਕਿਉਂਕਿ ਮੈਂ ਤਾਂ ਇਸ ਤੋਂ ਵੱਡੇ ਬੋਲ ਜਾਂਦਾ ਵਾ। ਲੇਕਿਨ ਉਹਨੇ ਫਿਰ ਵੀ ਜਿਹੜਾ ਨਾ ਬੜੇ ਇਹਤਰਾਮ ਨਾਲ ਉਹਨੇ ਕਿਹਾ ਉਹਨੂੰ ਕਿ ਜ਼ਲੀਲ ਆਦਮੀ ਤੇ ਬਗੈਰਤ ਆਦਮੀ, ਕੀ ਬਗੈਰਤੀ ਕੀਤੀ ਹੈ। ਉਹ ਸਾਰੇ ਸੋਸ਼ਲ ਮੀਡੀਆ 'ਤੇ ਪੈ ਗਈ ਖੱਪ, ਤੁਹਾਨੂੰ ਪਤਾ ਖੱਪ ਪੈ ਗਈ। ਉਹ ਹੁਣ ਬੜੇ ਜੁਗਾਦਰੀ ਜਿਹੜੇ ਨੇ, ਬੜੇ ਤੁਰਮ ਖਾਨ ਜਿਹੜੇ ਨੇ, ਉਹ ਆ ਕੇ ਜਿਹੜਾ ਨਾ ਬਈ ਬੜੀ ਜ਼ਿਆਦਤੀ ਹੋਈ, ਇੰਝ ਨਹੀਂ ਕਰਨਾ ਚਾਹੀਦਾ, ਉਂਝ ਨਹੀਂ ਕਰਨਾ ਚਾਹੀਦਾ। ਇੱਕ ਤਾਂ ਕੱਲ੍ਹ ਮੈਂ ਗੱਲ ਕਰ ਦਿੱਤੀ ਸੀ, ਕੁਛ ਆਪਣੇ ਹਮਦਰਦ ਵੀ ਜਿਹੜੇ ਵਿੱਚ ਲੁਕੇ ਹੋਏ ਆ ਬਗੈਰਤ, ਉਹਨਾਂ ਨੂੰ ਵੀ ਦੌਰਾ ਪੈਂਦਾ ਇਖਲਾਕੀਆਤ ਦਾ, ਕਿ ਅਖਲਾਕੀਆਤ ਦੇ ਆਲਾ ਮਿਆਰ 'ਤੇ ਨਾਫਜ਼ ਹੋ ਜਾਓ, ਉਹ ਤੁਹਾਡੀ ਢੂਈ ਮਾਰਦੇ ਰਹਿਣ।
ਤੁਸੀਂ ਅਖਲਾਕੀਆਤ ਦੇ ਆਲਾ ਮਿਆਰ ਦੀ ਕਰੀਏ। ਉਹ ਭਾਈ ਰਿਸਪੌਂਸ ਦੇਣਾ, ਮੁਕਾਬਲਾ ਲੱਗਾ, ਇੱਥੇ ਜੰਗ ਲੱਗੀ ਪਈ ਹੈ। ਉਹ ਕਹਿਣ ਲੱਗੇ ਆ ਕੀ ਹੋਇਆ ਭਾਈ, ਤੇ ਉਹਨਾਂ ਨੇ ਤਾਂ ਖੈਰ ਕੱਲ੍ਹ ਜਦੋਂ ਸਾਥ ਲਾਤਾ ਸੀ। ਤੇ ਉਹ ਕੱਲ੍ਹ ਦੀ ਜਿਹੜੀ ਕੰਪੇਨ ਆ ਉਹ ਸ਼ੁਰੂ ਹੋਈ ਹੈ, ਤੇ ਉਹ ਅਜੀਬੋ ਗਰੀਬ ਕਿਸਮ ਦੇ ਦਗੜ ਦੱਲੇ ਜਿਹੜੇ ਨਾ ਉਹ ਆ ਕੇ ਜਿਹੜਾ ਨਾ ਇਹ ਸਾਫੀਆਂ ਨਾਲ ਜਿਹੜਾ ਨਾ ਸਾਫੀ ਕਹਿ ਲਓ, ਲਿਫਾਫੀ ਕਹਿ ਲਓ, ਕੁਛ ਵੀ ਕਹਿ ਲਓ, ਉਹ ਆ ਕੇ ਉਹ ਨਾਲ ਖੜੇ ਹੋ ਰਹੇ ਉਹਦੇ। ਤੇ ਜਿਹੜਾ ਟਵਿੱਟਰ 'ਤੇ ਸਭ ਤੋਂ ਵੱਡੀ ਆਵਾਜ਼ ਜਿਹੜੀ ਆ ਇਹਦੇ ਖਿਲਾਫ ਉਹ ਹੀ ਡਾਕਟਰ ਸ਼ਹਿਬਾਜ਼ ਗਿੱਲ। ਉਹ ਤੁਹਾਨੂੰ ਪਤਾ ਕਿ ਉਹ ਨਹੀਂ ਛੱਡਦਾ, ਉਹ ਨਹੀਂ ਦੇਖਦਾ। ਦੂਜਿਆਂ ਨੂੰ ਖਿਆਲ ਹੁੰਦਾ ਨਾ ਥੋੜ੍ਹਾ ਜਿਹਾ, ਉਹ ਕਰਦੇ ਨੇ ਕਿ ਯਾਰ ਰੈਪੂਟੇਸ਼ਨ, ਯਾਰ ਯਾਰ ਉਹ ਕੋਈ ਨਹੀਂ, ਯਾਰ ਕੋਈ ਖਾਨ ਨੂੰ ਗਾਣਾ ਵੀ ਕੱਢ ਜੇ, ਕੋਈ ਨਹੀਂ ਯਾਰ ਚਲੋ ਚੁੱਪ ਕਰ ਜੋ। ਖੈਰ ਉਹ ਨਹੀਂ ਬਰਦਾਸ਼ਤ ਕਰਦਾ ਕੋਈ ਆ ਕੇ ਖਾਨ ਦੇ ਖਿਲਾਫ ਕੋਈ ਐਸੀ ਗੱਲ ਹੋਵੇ ਜਾਂ ਜਿਹਨੇ ਬਕਵਾਸ ਕੀਤੀ ਹੋਏ ਖਾਨ ਦੇ ਖਿਲਾਫ, ਉਹਨੂੰ ਨਹੀਂ ਛੱਡਦਾ, ਉਹ ਰਗੜ ਦਿੰਦਾ ਵਾ ਡਾਕਟਰ ਸ਼ਹਿਬਾਜ਼ ਗਿੱਲ। ਤੇ ਉਹ ਜਨਾਬ ਉਹਨਾਂ ਨੇ ਲਿਖਿਆ ਉੱਥੇ, ਉਹ ਰਗੜ ਰਹੇ ਸੀ, ਤੇ ਵਿੱਚੋਂ ਇਹ ਆਇਆ, ਵਿੱਚੋਂ ਨਿਕਲ ਕੇ ਚੂਹਾ ਇੱਕ, ਇਹ ਇਤਜ਼ਾਜ਼ ਸਈਦ ਇਹੀ ਨਾਮ ਹੈ। ਇਹ ਚੂਹਾ ਨਿਕਲ ਕੇ ਵਿੱਚ, ਇਸ ਚੂਹੇ ਦੀ ਮੈਂ ਗੱਲ ਕਰ ਰਿਹਾ, ਇਹ ਚੂਹਾ ਵਿੱਚੋਂ ਨਿਕਲ ਕੇ ਆਇਆ ਤੇ ਆ ਕੇ ਇਹਨੇ ਬਕਵਾਸੀਅਤ ਕਰਨੀ ਸ਼ੁਰੂ ਕਰ ਦਿੱਤੀ ਆਪਣਾ ਸ਼ਹਿਬਾਜ਼ ਗਿੱਲ ਤੇ, ਡਾਕਟਰ ਸ਼ਹਿਬਾਜ਼ ਗਿੱਲ ਤੇ ਬਕਵਾਸੀਅਤ ਕਰਕੇ ਅਜੀਬੋ ਗਰੀਬ ਬਕਵਾਸੀਆਂ ਵੀ, ਝੂਠ ਮੁਗਲਜ਼ਾਤ ਬਕਵਾਸ, ਜਿੱਦਾਂ ਤੁਹਾਨੂੰ ਪਤਾ ਕੀ ਉਹ ਮੈਂ ਦੱਸਾਂ ਤੁਹਾਨੂੰ, ਇਹਦੀ ਸ਼ਕਲ ਦੇਖ ਕੇ ਨਜ਼ਰ ਆਵੇ ਜਿੱਦਾਂ ਦਾ ਗਲੀਜ਼ ਆਦਮੀ ਹੈ ਵਾ, ਜਿੱਦਾਂ ਦਾ ਗੰਦਾ ਗਲੀਜ਼ ਬਦਤਰੀਨ ਆਦਮੀ ਹੈ ਵਾ, ਤੁਸੀਂ ਕਹਿ ਲਓ ਉੱਦਾਂ ਦੀ ਗੱਲ ਕਰ ਰਿਹਾ ਨਾ, ਉਸ ਤੋਂ ਘੱਟ ਤੇ ਇਹ ਕਰਦਾ ਕੋਈ ਗੱਲ। ਉਹ ਇਹਨੇ ਬਕਵਾਸ ਮਾਰੀ ਤੇ ਉਹਦੇ ਬਾਅਦ ਫਿਰ ਡਾਕਟਰ ਸ਼ਹਿਬਾਜ਼ ਗਿੱਲ ਨੇ ਜੋ ਰਿਪਲਾਈ ਦਿੱਤਾ ਨਾ, ਉਹਨੇ ਇਨਫੋਰਮੇਸ਼ਨ ਦੇ ਦਿੱਤੀ। ਓਏ ਹੋਏ, ਇੱਕ ਹੁੰਦਾ ਕਿ ਉਹਨੂੰ ਬੁਰਾ ਭਲਾ ਕਹਿ ਦੇਣਾ, ਠੀਕ ਹੈ, ਉਹ ਬੁਰਾ ਭਲਾ ਕਹਿਤਾ, ਉਹ ਖਬਰ ਨਹੀਂ ਸੀ ਆਪਣੇ ਵਾਸਤੇ, ਉਹ ਠੀਕ ਹੈ ਬੁਰਾ ਭਲਾ ਕਹਿਤਾ, ਗੱਲ ਖਤਮ ਹੋ ਗਈ। ਲੇਕਿਨ ਡਾਕਟਰ ਸ਼ਹਿਬਾਜ਼ ਗਿੱਲ ਨੇ ਪੂਰੀ ਖਬਰ ਦਿੱਤੀ ਆ, ਦੱਸਿਆ ਹੋਇਆ ਕਿ ਇਹ ਜਿਹੜਾ ਚੂਹਾ ਆ ਜਿਹੜਾ ਚੂਹਾ ਹੈ ਇਤਜ਼ਾਜ਼ ਸਈਦ, ਜਿਹੜਾ ਸਈਦ ਵੀ ਨਹੀਂ ਹੈ, ਇਹ ਮਰਾਸੀ ਆ ਬਗੈਰਤ। ਸੱਚੀ ਗੱਲ ਆ, ਬੜਾ ਵੱਡਾ ਮਰਾਸੀ ਨਿਕਲਿਆ। ਔਰ ਇਹ ਮਰਾਸੀ ਜਿਹੜਾ ਨਾ, ਇਹ ਬਿਲਕੁਲ ਉਹ ਕਹਾਣੀ ਨਹੀਂ ਸੁਣੀ ਹੋਣੀ ਤੇਰੀ, ਜਿਹੜਾ ਚੂਹਾ ਸ਼ਰਾਬ ਪੀ ਕੇ ਤੇ ਪਾਗਲ ਹੋਇਆ ਫਿਰਦਾ ਸੀ, ਉੱਦਾਂ ਦੀ ਸੱਚੀ ਕਹਾਣੀ ਉਹਨਾਂ ਨੇ ਸੁਣੀ ਹੋਏ ਹੋਏ। ਇਹ ਅੱਖੀ ਦੇਖੀ ਹਾਲ ਡਾਕਟਰ ਸ਼ਹਿਬਾਜ਼ ਗਿੱਲ ਦਾ। ਔਰ ਉੱਥੇ ਬੈਠੇ ਆਪ ਉਹਨਾਂ ਦਾ ਮੁਸ਼ਾਹਿਦਾ, ਕਿਸੇ ਚੌਧਰੀ ਦੇ ਘਰ ਗਏ ਹੋ, ਹਾਂ, ਚੌਧਰੀ ਦੇ ਘਰ ਜਾ ਕੇ ਉਹਨਾਂ ਨੇ ਕਿਤੇ ਖਾਣਾ ਖੁਣਾ ਖਾਧਾ, ਤੇ ਚੌਧਰੀ ਹੁਣ ਪਤਾ ਨਹੀਂ ਕੌਣ, ਇਹ ਨਹੀਂ ਉਹਨਾਂ ਨੇ ਦੱਸਿਆ ਚੌਧਰੀ ਕੌਣ, ਉਹਨਾਂ ਨੇ ਕਿਹਾ ਚੌਧਰੀ ਤੈਨੂੰ ਲੱਗ ਤੇ ਪਤਾ ਗਿਆ ਹੋਣਾ, ਉਹ ਚੌਧਰੀ ਦੇ ਉੱਥੋਂ ਕਹਿੰਦੇ ਇਹ ਆਇਆ। ਤਾਂ ਅੱਛਾ, ਇਹ ਪੂਰਾ ਇੱਕ ਸੀਕੁਐਂਸ ਮੈਂ ਹੁਣ ਤੁਹਾਨੂੰ ਦੱਸਾਂਗਾ ਨਾ, ਤੇ ਉਹਨੂੰ ਸਵਾਦ ਨਹੀਂ ਆਉਣਾ, ਮਜ਼ਾ ਨਹੀਂ ਆਉਣਾ। ਇਹ ਮੈਂ ਉਹਨਾਂ ਦੀ ਟਵੀਟ ਜਿਹੜੀ ਨਾ ਤੁਹਾਨੂੰ ਪੜ੍ਹ ਕੇ ਸੁਣਾਉਣਾ, ਤੇ ਚੱਸ ਨਾ ਆਈ ਨਾ ਤੇ ਪੈਸੇ ਵਾਪਸ। ਮੈਂ ਕਹਿੰਦਾ ਕਿ ਚੂਹਾ ਰਗੜ ਕੇ ਰੱਖ ਦਿੱਤਾ, ਬੇੜੇ ਗਰਕ ਕਰਕੇ ਰੱਖ ਦਿੱਤੇ ਚੂਹੇ ਦੇ, ਔਰ ਚੂਹੇ ਦੇ ਨਾਲ ਦੇ ਅੱਗੇ ਪਿੱਛੇ ਜਿਹੜੇ ਉਹ ਵੀ ਇੱਧਰ ਉੱਧਰ ਹੋਣੇ ਸ਼ੁਰੂ ਹੋ ਗਏ ਆ, ਕਿਉਂਕਿ ਉਹ ਸਮਝ ਰਿਹਾ, ਉਹਨਾਂ ਨੂੰ ਪਤਾ ਕਿ ਵੀ ਜੇ ਆ ਗਿੱਲ ਨੇ, ਸ਼ਹਿਬਾਜ਼ ਗਿੱਲ ਸਾਹਿਬ ਨੇ ਆ ਚੂਹਾ ਐਕਸਪੋਜ਼ ਕਰ ਦਿੱਤਾ, ਹਾਂ, ਤੇ ਇਹ ਸਾਨੂੰ ਵੀ ਨਾ ਕਰ ਦੇਵੇ। ਹੋਰ ਦਾएं बाएं ਹੋਣਾ ਸ਼ੁਰੂ ਹੋ ਗਿਆ। ਹੁਣ ਕੀ ਉਹ ਲਿਖਿਆ ਉਹਨਾਂ ਨੇ, ਕੀ ਕੀਤਾ, ਉਹ ਤੁਸੀਂ ਆ ਸੁਣੋ, मैं पढ़ के ਤੁਹਾਨੂੰ ਸੁਣਾना हूँ। मुझे दिसंबर की वो रात कभी नहीं भूली जब हम चौधरी के घर खाना खाकर गप लगा रहे थे। आप आए, ठंडा पड़ा हुआ खाना खाने के बाद आपने पीने के लिए कुछ मांगा। चौधरी ने कहा आज तो कुछ नहीं है। नुक्कर में पिछले दिन की 4 खाली बोतलें पड़ी हुई थी। आपने उठाई, ढक्कन खोले और इनमें पानी भरने किचन में जा घुसे। आगे से भाभी ने आपको डांट कर बेइज्जती करके बाहर निकाला कि यहाँ मेरे बच्चे हैं, जुर्रत कैसे हुई बोतलें घर के किचन में लाने की। फिर बाथरूम जाकर आपने चारों बोतलों में थोड़ा थोड़ा पानी डालकर हिलाकर गिलास बनाया है और पी गए। मैंने चौधरी को कहा यार इसे कुछ मंगवा दे, इससे इसका क्या होगा। चौधरी शैतान है। चौधरी ने आपके मुंह पर ही कह दिया यार चूहे के लिए ढक्कन ही काफ़ी होता है। फिर मेरे साथ आए बंदे ने कहा कि आप शाह कब से बने, आप तो पीछे से मिरासी हैं। इस बात पर आप इससे उलझ पड़े। खैर वो नफ़रत आपकी आज तक नहीं गई और गुस्सा मुझ पर निकालते रहते हैं। इसलिए मेरा मशवरा है कि सहाफ़ी बन सहाफ़ी, मरासी न बन, किससे न सुना। अगर मैंने कोई राज ISI को बताया है तो इसका सबूत ले आओ। 4 साल से रूसी कुत्ते की तरह एक चाऊ 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 लगाए रखते हैं आप। आत्मा रोल की नहीं रख सिटी गिल ने
मैं कहना बल्ले गिल तेरी राती भी कोई नहीं जमना बर्बाद करके रख दिता तबाह बर्बाद और पता नहीं की करके रख दिता बाबा जी कहते तबाह बर्बाद करके दफना भी दिता चूहे ने अज चूहा उत्थे शराब दियां बोतलां लभदा सी अंदाजा करो आके और मुक गई भाई चल मुक गई शराब जा किसी होर टाइम आके पी ली बगैरत आ गई हाँ वो कोने च नुक्कड़ च पईयां बोतलां जड़ियां चुक के वो पानी च हंगार के ते वो पी गया दसा करो यार किड्डा वड्डा बगैरत आ चूहा ही आ हाँ और उत्थे मज़ा आया सही जिथे वो गिल साहब ने कहा उन्होंने कि यार कोई मंगवा ही दे कुछ होर शा वो कहंदा नहीं चूहे आस्ते ते बोतल की ढक्कन भी बहुत है वो बोतल के ढक्कन जो पी के चूहा जरा ना टुन्न हो जाता वो बिल्कुल सैट बिल्कुल फिट आई है मिसाल ਉਹਦੇ ਬਾਅਦ ਤਪ ਗਿਆ ਤਪਣਾ ਹੀ ਸੀ ਹਾਂ ਉਹਦੇ ਬਾਅਦ ਇਹਦੇ ਵਿੱਚ ਖਾਸ ਤੌਰ 'ਤੇ ਜਿਹੜਾ ਕਿ ਇਹਨਾਂ ਨੇ ਵਿੱਚ ਲਿਖਿਆ ਕਿ ਆਪਣਾ ਸਈਦ ਕੋਈ ਨਹੀਂ ਇਮਰਾਸੀ ਉਹ ਜਾਣਦਾ ਸੀ ਇਹਨੂੰ ਇਹ ਗੁੱਸਾ ਕਰ ਗਿਆ ਉਹਨਾਂ ਨਾਲ ਲੜ ਪਿਆ ਜਦੋਂ ਉਹਨੇ ਕਿਹਾ ਕਿ ਤੂੰ ਇੱਥੇ ਪਿੰਡ ਦੇ ਵਿੱਚ ਤੇ ਮਰਾਸੀ ਸੀ ਇੱਥੇ ਆ ਕੇ ਸਈਦ ਕਿਵੇਂ ਹੋ ਗਿਆ ਉਹ ਲੜ ਪਿਆ ਹੁਣ ਲੜਿਆ ਕਿਉਂ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਉਹਨੇ ਲੜਨਾ ਹੀ ਸੀ ਉਹ ਐਸ ਕਰਕੇ ਲੜ ਗਿਆ ਕਿ ਯਾਰ ਚਲੋ ਤੈਨੂੰ ਪਤਾ ਤੂੰ ਗਿਲ ਨੂੰ ਤਾਂ ਨਾ ਦੱਸ कि मैं सैयद नहीं गा मैं मरासी बाबा जी कहते ना ये है सैयद ना वो मैं कहा बाबा जी वो कौन बाबा जी कहते वही जो अपने नाल दे नाल लांदा छाती चौड़ी करके खड़ा होंदा है कख नहीं पल्ले ओहदे सिवाए वर्दी तो पीड़ा गलक ते ठंडी सड़क होई पई है हाँ ये सारा जनाब सीन बनया उत्थे ਤੇ ਉਹ ਜਾਂਦੇ ਹੋਏ ਮੈਂ ਤੁਹਾਨੂੰ ਇੱਕ ਹੋਰ ਖਬਰ ਸੁਣਾ ਦਿਆਂ ਉਹ ਨਹੀਂ ਜਿਹੜੀ ਬਿੱਲ ਬਤੌੜੀ ਨਾਸਾ ਜੋੜੀ ਬਈ ਉਹਨੇ ਬਹੁਤ ਗੁੱਸਾ ਕੀਤਾ ਵੀ ਬਹੁਤ ਗੁੱਸਾ ਕੀਤਾ ਉਹਨੇ ਗੁੱਸਾ ਕਿਹਦੀ ਗੱਲ ਦਾ ਉਹ ਮੈਨੂੰ ਲੱਗਦਾ ਕਿ ਉਹਨੇ ਕਿਤੇ ਆਪਣਾ ਵਿਲਾਗ ਦੇਖ ਲਿਆ ਜਿਹੜੀ ਮੱਤ ਮਾਰੀ ਮੈਂ ਕਿਹਾ ਸ਼ਾਇਦ ਮੈਂ ਉਰਦੂ ਚੈਨਲ 'ਚ ਕੀਤਾ ਸੀ ਹਾਂ SMS ਉਰਦੂ ਜਿਹੜਾ ਨਾ ਉਹਦੇ 'ਚ ਮੈਂ ਕੀਤਾ ਸੀ ਬਿੱਲ ਬਤੌੜੀ ਦਾ ਨਾਸਾ ਚੋੜੀ ਦਾ ਆ ਜਿਹੜਾ ਇਹਨੇ ਕਿਹਾ ਸੀਗਾ ਨਾ ਕਿ ਬਈ ਉਹ ਪੁੱਛਦੀ ਸੀਗੀ ਆਪਣਾ ਮਰੀਮ ਨਵਾਜ਼ ਇਹਨੂੰ ਕਿ ਵੀ ਖਾਨ ਮੇਰੇ ਬਾਰੇ ਕੀ ਕਹਿੰਦਾ ਸੀਗਾ ਹਾਂ ਉਹ ਆਪਣਾ ਹੋਣਾ ਨਾ ਉਹਨੂੰ ਕਿ ਸ਼ਾਇਦ ਕੋਈ ਪਿਆਰ ਮੁਹੱਬਤ ਵਾਲੀ ਗੱਲ ਹੀ ਕਰ ਰਿਹਾ ਹੋਏ ਹਾਂ ਐਡਾ ਨਹੀਂ ਚੰਗਾ ਖਾਨ ਪਿਆਰ ਮੁਹੱਬਤ ਉਹਨੇ ਦੱਸਿਆ ਉਹਨੂੰ ਕਿ ਬਈ ਸਭ ਤੋਂ ਪਹਿਲੇ ਉਹ ਕਹਿੰਦਾ ਸੀਗਾ ਅਤੇ ਇਹਦੇ ਮਰੀਮ ਨਵਾਜ਼ ਜਿਹੜੀ ਆ ਇਹਦੇ ਉਤਲੇ ਪੋਰਸ਼ਨ 'ਤੇ ਇਹਦੇ ਡੱਬਾ ਖਾਲੀ ਹੈ ਇਹਦਾ ਜਿਹੜਾ ਡੱਬਾ ਵਾ ਡੱਬੇ ਵਾਲੀ ਸਰਕਾਰ ਹੈ ਡੱਬਾ ਵੀ ਖਾਲੀ ਹੈ ਦਿਮਾਗ ਹੀ ਹੈ ਨਹੀਂ ਇਹਦੇ ਡੱਬੇ ਦੇ ਵਿੱਚ ਪੀੜਾ ਕਰ ਉਹ ਹੁਣ ਹਰ ਪਾਸੇ ਵਾਇਰਲ ਹੋਇਆ ਸਾਰੇ ਲਤਾੜੇ ਇਹਨੂੰ ਸਾਰਿਆਂ ਨੇ ਐਸੀ ਤੇ ਐਸੀ ਪੱਟ ਕੇ ਰੱਖ ਦਿੱਤੀ ਅਤੇ ਤੁਹਾਨੂੰ ਪਤਾ ਵੀ ਅਸੀਂ ਵੀ ਜਿਹੜਾ ਨਾ ਐਸੀ ਤੇ ਐਸੀ ਪੱਟੀ ਇਹਦੀ ਅਤੇ ਉਹ ਦੇਖ ਕੇ ਨਾ ਸੋਸ਼ਲ ਮੀਡੀਆ ਦਾ ਰਿਸਪੌਂਸ ਉਹ ਘਬਰਾ ਗਈ ਹੁਣ ਉਹ ਆ ਕੇ ਨਾ ਅਜੀਬੋ ਗਰੀਬ ਗੱਲਾਂ ਕਰ ਰਹੀ ਆ ਔਰ ਉਹ ਧਮਕੀਆਂ ਲਾ ਰਹੀ ਆ ਔਰ ਪਤਾ ਨਹੀਂ ਕੀ ਬਕਵਾਸਿयात कर रही है हाँ बिल्कुल थोड़ी और तुसी आप पे सुन लो की कह रही है ओ यूथियों कुछ शर्म करो कुछ हया करो जितनी घटिया जुबान तुम्हारी बानी की है उसी तरह से घटियापन पे तुम उतर आए हो सवाए गाली गलौज की तुमने सीखा क्या है अपने बानी से वो जो अपने आप को बड़ा अकलकुल समझता है वो नवाज शरीफ की चूती के बराबर भी नहीं है और नवाज शरीफ की जो बेटी है मरियम नवाज वो उस पर बेड़ा गर्क भी बहुत गुस्सा ओके ਉਹ ਹੋ ਕੀ ਰਿਹਾ ਹੁਣ ਸਾਰਾ ਸਿਸਟਮ ਮੈਂ ਬਾਬਾ ਜੀ ਨੇ ਵਿੱਚ ਮੈਂ ਕਿਹਾ ਬਾਬਾ ਜੀ ਕੀ ਹਿਸਾਬ ਹੈ ਇਹਦਾ ਇਹਨੂੰ ਇੰਨਾ ਗੁੱਸਾ ਕਿਉਂ ਚੜ ਗਿਆ ਬਾਬਾ ਜੀ ਕਹਿੰਦੇ ਕਿਉਂਕਿ ਜੋ ਚਵਲ ਉਹਨੇ ਮਾਰੀ ਹੈ ਨਾ ਉਹ ਵਾਇਰਲ ਬੜੀ ਹੋਈ ਲੋਕਾਂ ਨੇ ਮਾਈ ਦੇ ਸਿਰ ਤੇ ਡੱਬੇ ਬਣਾਤੇ ਡੱਬਾ ਪ੍ਰੋਗਰਾਮ ਉਹ ਮਾਈ ਨੇ ਫਿਰ ਇਹਨੂੰ ਖਿੱਚਿਆ ਹੋਣਾ ਕਿ ਤੇਰੀ ਮੈਂ ਦਿੱਤਾ ਆਹੋ ਨਹੀਂ ਆਹੋ ਇਹ ਬਿੱਲ ਬਤੌੜੀ ਨਾਸਾਂ ਚੋੜੀ ਅੱਧੀ ਮਿੱਠੀ ਅੱਧੀ ਕੌੜੀ ਹਾਂ ਤੂੰ ਕੀ ਕਹਿ ਦਿੱਤਾ ਜਾ ਕੇ ਮੇਰੀ ਬਿਸਤੀ ਕਰਾਤੀ ਕਿਉਂਕਿ ਇਹ ਪਾਗਲ ਸਦੈਣ ਹੈ ਨਾ ਇਹਨੂੰ ਵੀ ਸਮਝ ਨਹੀਂ ਆਉਂਦੀ ਇਹ ਉਮਰ ਵੀ ਹੋ ਗਈ ਇੰਨੀ ਬਹੁਤ ਬਜ਼ੁਰਗ ਆ ਬਲਕਿ ਮੈਂ ਤਾਂ ਕਿਹਾ ਸੀ ਕਿ ਬਾਬਾ ਜੀ ਦੇਖ ਲਓ ਤੁਸੀਂ ਬਾਬਾ ਜੀ ਕਹਿੰਦੇ ਤੈਨੂੰ ਲੈ ਮਾਤਾ ਮੈਂ ਕਿਹਾ ਬਾਬਾ ਜੀ ਡੱਡੀ ਤੁਹਾਡੇ ਹੱਥ ਆਉਂਦਾ ਕੋਈ ਨਹੀਂ ਹਾਂ ਪੋਲੀ ਤੁਹਾਨੂੰ ਵੈਸੇ ਲਿਫਟ ਨਹੀਂ ਕਰਾਉਂਦੀ ਹਾਂ ਉਹ ਜਿਹੜੀ ਬੱਕਰੀ ਹੈ ਨਾ ਬੱਕਰੀ ਹਾਂ ਉਹ ਤੁਹਾਡੀ ਪਹੁੰਚ ਤੋਂ ਵੀ ਦੂਰ ਹੈ ਤੁਹਾਡੀ ਰਸਾਈ ਕੋਣੀ ਅਤੇ ਮੈਂ ਕਿਹਾ ਫਿਰ ਆਹ ਰਹਿ ਜਾਂਦੀ ਆ ਇਹਦੇ ਨਾਲ ਚੁੱਪ ਕਰਕੇ ਨਿਕਾਹ ਪੜ੍ਹਾ ਲਓ ਬਾਬਾ ਜੀ ਕਹਿੰਦੇ ਇਹਨੇ ਮੈਨੂੰ ਫਰਾਈ ਕਰਕੇ ਖਾਈ ਨਾ ਰਾਤੋਂ ਰਾਤ ਆਈਟਮ ਚੀਜ਼ ਆ ਨਾ ਬਾਬਾ ਜੀ ਕਹਿੰਦੇ ਭਾਈ ਨਾ ਇਹਦਾ ਕੋਈ ਭਰੋਸਾ ਨਹੀਂ ਮੈਂ ਸੋਵਾਂ ਤੇ ਪਤਾ ਲੱਗੇ ਸਵੇਰੇ ਬਾਬਾ ਫਰਾਈ ਹੋਇਆ ਬਾਬਾ ਜੀ ਨੇ ਲੱਭੇ ਬਾਬਾ ਜੀ ਕਹਿੰਦੇ ਹੋ ਸਕਦਾ ਮੈਂ ਗਾਇਬ ਹੀ ਹੋ ਜਾਵਾਂ ਮੈਂ ਕਿਹਾ ਬਾਬਾ ਜੀ ਤੁਸੀਂ ਕਿੱਥੇ ਗਾਇਬ ਹੋਏ ਬਾਬਾ ਜੀ ਕਹਿੰਦੇ ਭਾਈ ਖਾਈ ਆ ਬੜੀ ਵੱਡੀ ਕੋਈ ਪਤਾ ਨਹੀਂ ਬੰਦਾ ਖਾ ਜਾਂਦੀ ਆ ਹਾਂ ਮੈਂ ਕਿਹਾ ਬਾਬਾ ਜੀ ਮੈਂ ਤਾਂ ਸੁਣਿਆ ਸੀ ਨਹਿਰ ਬੰਦਾ ਖਾ ਜਾਂਦੀ
ਬਾਬੇ ਕਹਿੰਦੇ ਨਹਿਰ ਤੇ ਇਦਾਂ ਦੀ ਔਰਤ ਇੱਕ ਬਰਾਬਰ ਆ। ਬੰਦਾ ਕਰ ਦਿੰਦਾ।